ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰੀ ਟਰਕੀਆਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਪੰਜਾਬ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਤਰਾਸਦੀ ਤੋਂ, ਤਾਂ ਜਾਂ ਕਹਿ ਲਈਏ ਉਸ ਸਮੱਸਿਆ ਤੋਂ ਜਿਹਦਾ ਜਿਹੜਾ ਖਤਰਾ ਜਾਂ ਜਿਹਦੇ ਬਾਰੇ ਰੌਲਾ ਤਾਂ ਹਰੇਕ ਪੋਲੀਟੀਸ਼ੀਅਨ ਹੀ ਪਾਉਂਦਾ, ਹਰੇਕ ਪਾਰਟੀ ਪਾਉਂਦੀ ਆ, ਪਰ ਉਹਦੇ ਨਾਲ ਸਿੱਝਣ ਦੇ ਲਈ ਕੋਈ ਰੋਡ ਮੈਪ, ਕੋਈ ਕੰਸਟਰਕਟਿਵ ਏਜੰਡਾ ਕਿਸੇ ਦਾ ਨਜ਼ਰ ਨਹੀਂ ਆਉਂਦਾ। ਗੱਲ ਕਰੀਏ ਪੰਜਾਬ ਦੇ ਕਰਜ਼ੇ ਦੀ। ਪੰਜਾਬ ਦੇ ਕਰਜ਼ੇ ਦੀ ਸੂਈ ਹੁਣ ਕਹਿੰਦੇ ਮਿੰਟੂ ਜੀ ਖਤਰੇ ਵੱਲ ਨੂੰ ਹੋ ਤੁਰੀ ਹੈ ਜੀ। ਦੇਖੋ, ਅਪ੍ਰੈਲ ਤੇ ਮਈ ਦੇ ਵਿੱਚ RBI ਤੋਂ 11,200 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਚੁੱਕਿਆ ਹੈ ਤੇ ਜੂਨ ਤੋਂ ਫਿਰ 1,000 ਕਰੋੜ ਦਾ ਕਰਜ਼ਾ ਜਿਹੜਾ ਲਿਆ ਗਿਆ ਜੀ। ਹੁਣ 6 ਜੂਨ ਨੂੰ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀਗਾ, ਜਿਹੜਾ ਤੁਸੀਂ ਕਿਤੇ ਵਿਰਲਾਵਾਂ ਜਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ। ਇਹ ਕਰਜ਼ਾ ਜਿਹੜਾ ਸੀਗਾ ਉਹ ਅਗਲੇ 25 ਸਾਲ ਵਾਸਤੇ ਲਿਆ ਗਿਆ ਜੀ। ਤਾਂ ਕੁੱਲ ਮਿਲਾ ਕੇ ਹੁਣ ਸਥਿਤੀ ਇਹ ਆ ਕਿ ਸਾਡਾ ਇਸ ਵੇਲੇ ਦਾ ਕਰਜ਼ਾ, ਆਪਾਂ ਸ਼ਾਇਦ ਪਹਿਲੇ ਹੋਵਾਂਗੇ ਜੀ ਕਿ ਜਿਹੜੇ ਇਸ ਫਿਗਰ ਨੂੰ ਦੱਸ ਰਹੇ ਆ 3,62,444 ਕਰੋੜ ਦਾ ਹੋ ਗਿਆ। 3,62,444 ਕਰੋੜ ਅਤੇ ਇਸ ਦੀ ਅਸੀਂ ਪੇਸ਼ੀਨਗੋਈ ਜਾਂ ਭਵਿੱਖਬਾਣੀ ਜਿਹੜੀ ਆ ਉਹ ਬਹੁਤ ਲੰਮਾ ਸਮਾਂ ਪਹਿਲਾਂ ਕਰ ਦਿੱਤੀ ਸੀ ਕਿ ਅਚਾਨਕ ਇਹ ਕਰਜ਼ਾ ਜਿਹੜਾ ਉਹ ਤੁਹਾਨੂੰ 4 ਲੱਖ ਕਰੋੜ ਦੇ ਨੇੜੇ ਜਦੋਂ ਦਿਖਾਈ ਜਾਏਗਾ ਤਾਂ ਸਮਝ ਲਓ ਕਿ ਆਉਣ ਵਾਲੇ ਸਾਲ, 2 ਸਾਲ, 2.5 ਸਾਲ ਦੇ ਵਕਤ ਵਿੱਚ ਹੀ ਇਹ 5 ਦੇ ਆਸ-ਪਾਸ ਪਹੁੰਚ ਜਾਏ। 5 ਲੱਖ, 5.25, 5.5 ਲੱਖ ਮੇਰਾ ਅਨੁਮਾਨ ਹੈ। ਜੀ। ਪਰ ਇਹ ਇਸ ਵੇਲੇ ਦੀ ਇੱਕ ਵੱਡੀ ਖਬਰ ਕਹਿ ਸਕਦੇ ਹਾਂ ਆਪਾਂ। ਠੀਕ ਹੈ ਜੀ। ਕਿ ਜਿਹੜਾ ਕਰਜ਼ਾ ਜਦੋਂ ਇਹ ਆਏ ਸੀਗੇ 22-23 ਦੇ ਵਿੱਚ ਕਰਜ਼ਾ ਸੀਗਾ 2,93,729। 23-24 ਚ ਇਹ ਵੱਧ ਕੇ ਹੋ ਜਾਂਦਾ 3,25,694 ਕਰੋੜ। 24-25 ਚ ਹੁਣ 3,62,444 ਕਰੋੜ। ਯਾਨੀ ਇਹਦਾ ਮਤਲਬ ਹੈ ਕਿ ਜਦੋਂ ਅਗਲਾ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਏਗਾ ਤੇ ਇਹੀ ਕਰਜ਼ਾ ਲਗਭਗ ਕਹਿ ਲਓ ਕਿ 4 ਲੱਖ ਕਰੋੜ ਦੇ ਨੇੜੇ ਹੈ ਜੀ। ਤਾਂ ਇਸ ਤਰ੍ਹਾਂ ਇਹ ਹੁਣ ਬਹੁਤ ਤੇਜ਼ੀ ਨਾਲ ਵਧੇਗਾ। ਤਾਂ ਗੱਲ ਇਹ ਆ ਕਿ ਹੁਣ ਜਿੱਥੋਂ ਤੱਕ ਮਸਲਾ ਹੈ ਕਿ ਇਹਦੇ ਲਈ ਰੋਡ ਮੈਪ, ਜਿੱਦਾਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਕਿੱਦਾਂ ਉਦਾਂ, ਮੈਂ ਉਸ ਦੇ ਨਾਲ ਸਹਿਮਤ ਹਾਂ ਕਿ ਠੀਕ ਹੈ ਜੀ। ਹੁਣ ਅਸਲ ਦੇ ਵਿੱਚ ਕੀ ਹੈ ਕਿ ਸਮੱਸਿਆ ਜਿਹੜੀ ਬੇਸਿਕਲੀ ਆਉਂਦੀ ਆ ਉਹ ਐਤਕੀ ਇਹਨਾਂ ਦੇ ਜਿਹੜੇ ਕਰਜ਼ ਹੱਦ ਦੀ ਕਟੌਤੀ ਵਜੋਂ ਜੋ 16,000 ਕਰੋੜ ਦਾ ਕੱਟ ਲੱਗਦਾ ਉਸਨੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ। ਬਿਲਕੁਲ ਜੀ। ਇਹਨਾਂ ਦੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਜੀ। ਦੇਖੋ, ਇਹ ਜਿਹੜੀ ਸਰਕਾਰ ਬਣੀ ਇਹ ਸਰਕਾਰ ਪੰਜਾਬ ਦੀ ਲੱਗਦੀ ਨਹੀਂ, ਪੰਜਾਬ ਵਾਸਤੇ ਕੰਮ ਕਰਦੀ। ਕਿਉਂਕਿ ਜੇ ਪੰਜਾਬ ਵਾਸਤੇ ਸਰਕਾਰ ਕੋਈ ਕੰਮ ਕਰ ਰਹੀ ਹੋਵੇ ਤਾਂ ਉਹਦਾ ਸਭ ਤੋਂ ਵੱਡਾ ਕੰਮ ਇਹ ਹੋਣਾ ਚਾਹੀਦਾ ਕਿ ਇੱਕ ਵਾਰ ਵਿੱਤੀ ਹਾਲਾਤ ਸੁਧਾਰੇ ਜਾਣ। ਇੱਕ ਵੀ ਕਦਮ ਵਿੱਤੀ ਹਾਲਾਤ ਨੂੰ, ਜਦੋਂ ਵੀ ਚੀਮਾ ਸਾਹਿਬ ਆਉਣਗੇ GST ਇੰਨਾ ਵੱਧ ਗਿਆ ਹੈਗਾ ਜੀ, ਫਲਾਣਾ ਇੰਨਾ ਹੋ ਗਿਆ ਜੀ, ਫਲਾਣਾ ਇੰਨਾ ਹੋ ਗਿਆ, ਉਹ ਇੱਕ ਆਮ ਜਿਹੜਾ ਇੰਡੀਆ ਦਾ ਕਹਿ ਲਓ ਕਿ ਇਸ ਵੇਲੇ ਗਰੋਥ ਸਿਸਟਮ ਹੈ ਉਹਦਾ ਹੀ ਹਿੱਸਾ ਹੈ।
ਜੀ, ਜੀ। ਸ਼ਰਾਬ ਚੋਂ ਅਸੀਂ ਇੰਨੇ ਕਮਾ ਲਏ। ਸਭ ਤੋਂ ਜ਼ਿਆਦਾ ਕਮਾਈ ਤੇ ਸ਼ਰਾਬ ਤੋਂ ਸੁਪਰ L1 ਵਾਲੇ ਕਮਾ ਰਹੇ ਨੇ। ਹੂੰ, ਸੁਪਰ L1 ਕਿਹਦੇ ਕੋਲ ਹੈ? ਇਹ ਤਾਂ ਤਕਨੀਕੀ ਗੱਲਾਂ ਨੇ। ਇਹ ਕੋਈ ਬੈਠੇ ਟੇਬਲ ਤੇ ਅਸੀਂ ਦੱਸੀਏ ਕਿ ਸੁਪਰ L1 ਕਿਹਨੂੰ ਦਿੱਤੇ ਆ ਤੁਸੀਂ? ਹੂੰ, 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 ਉਹ ਕਹਿਣ ਦਾ ਮਤਲਬ ਇਹ ਹੈ ਕਿ ਅੰਕੜੇ ਆਪਣੀ ਜਗ੍ਹਾ ਹੈ, ਸੇਲ ਦੇ ਅੰਕੜੇ ਆਪਣੀ ਜਗ੍ਹਾ ਹੈ। ਜੀ। ਜਿਹੜੀ ਸ਼ਰਾਬ ਪੂਰੇ ਇੰਡੀਆ 'ਚ ਠੇਕੇਦਾਰਾਂ ਨੂੰ ਵੇਚਣੀ ਪੈ ਰਹੀ ਹੈ ਹੂੰ, ਹੂੰ, ਤੇ ਤਾਂ ਜਾ ਕੇ ਪੈਸੇ ਕਿਤੇ ਪੂਰੇ ਹੋਣ ਡਏ ਆ। ਉਹ ਲਿਕਰ ਪਾਲਿਸੀ ਦੀ ਵੀ ਕਿਤੇ ਨਾ ਕਿਤੇ ਇੱਥੇ ਜਿਹੜੀ ਵਜ੍ਹਾ ਖਜਾ ਹੈ ਉਹ ਦੱਸਦੇ ਆ। ਤਾਂ ਮੇਰਾ ਗੱਲ ਕੀ ਹੁੰਦੀ ਹੈ ਕਿ ਜਾਂ ਤਾਂ ਤੁਸੀਂ ਆਪਣੀ ਆਮਦਨ ਵਧਾਓ ਜਾਂ ਆਪਣੇ ਖਰਚੇ ਘਟਾਓ। ਨਾ ਤਾਂ ਖਰਚੇ ਘਟ ਰਹੇ ਨੇ। ਹੂੰ, ਖਰਚੇ ਘਟਣ ਦਾ ਮਤਲਬ ਇਹ ਹੁੰਦਾ ਹੈ ਕਿ ਬਈ ਉਹਦੇ 'ਚ ਦੇਖੋ, ਅਸੀਂ ਹਮੇਸ਼ਾ ਸਰਕਾਰ ਨੂੰ ਨਹੀਂ ਮਿਲੀ। ਜੀ। ਮੈਂ ਇੱਕ ਗੱਲ ਇਹ ਕਹਿ ਦੇਵਾਂ ਕਿ ਸਾਡੇ ਵੀ ਲੋਕ ਬਰੋਬਰ ਦੇ ਨੇ। ਹੂੰ, ਇਹਨਾਂ ਦਾ ਭੋਗ ਜਿਹੜਾ ਸਫਲ ਹੀ ਨਹੀਂ ਹੁੰਦਾ ਉਦੋਂ ਤੱਕ ਜਦੋਂ ਤੱਕ ਐਮਐਲਏ ਨਾ। ਨਾ ਆਵੇ, ਸਹੀ ਗੱਲ ਹੈ। ਐਮਐਲਏ ਦਾ ਚੰਡੀਗੜ੍ਹ ਤੋਂ ਗੇੜਾ ਪਿੰਡ ਤੱਕ ਦਾ ਕਿੰਨਾ ਹੈ ਪਾਊਗਾ ਜੀ? ਹੂੰ, ਇਹਨਾਂ ਦੇ ਮੁੰਡੇ ਦਾ ਵਿਆਹ ਛੁਹਾਰਾ ਜਿਹੜਾ ਉਹਨਾਂ ਚਿਰ ਸਫਲ ਹੀ ਨਹੀਂ ਹੁੰਦਾ ਜਿੰਨਾ ਚਿਰ ਮੰਤਰੀ ਦਰਸ਼ਨ ਨਾ ਦੇ। ਜੀ, ਬਿਲਕੁਲ। ਚੇਅਰਮੈਨ ਤੇ ਆਮ ਹੀ ਮਾਮੂਲੀ ਮਤਲਬ ਕਿ ਕਿਤੇ ਸੀਪ ਦੀ ਬਾਜੀ ਦੇ ਮੁਕਾਬਲੇ ਹੁਣ ਉੱਥੇ ਹੀ ਸੱਦ ਲੈਂਦੇ। ਉਹਨੂੰ ਤਾਂ ਐਂ ਵੀ ਪਾਰਟੀ ਨਹੀਂ ਹੁੰਦਾ। ਸਰਕਾਰੀ ਚੱਲਣੀ ਹੈ ਨਾ। ਹੂੰ, ਇਸ ਕਰਕੇ ਮੈਂ ਤੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਲੋਕ ਜਿਹੋ ਜੀ ਕੋਕੋ ਹੋ ਜੇ ਬੱਚੇ, ਜੀ। ਜਿਹੋ ਜਿਹੇ ਆਲੇ ਹੋ ਜੇ ਕੁਝ, ਹੂੰ, ਜਿਹੋ ਜਿਹੇ ਲੋਕ ਹੋ ਜੇ ਲੀਡਰ। ਜੀ, ਬਿਲਕੁਲ। ਤਾਂ ਇਸ ਕਰਕੇ ਜਦੋਂ ਸੋਚਦਾ ਹੀ ਨਹੀਂ ਕੋਈ, ਇਹਨਾਂ ਪੱਖਾਂ ਤੇ ਕੋਈ ਵਿਚਾਰਦਾ ਹੀ ਨਹੀਂ ਹੈ, ਤਾਂ ਫਿਰ ਚੱਲੀ ਜਾਂਦਾ ਮੇਲਾ ਜਿੱਦਾਂ ਚੱਲਣਾ। ਇਹ ਇੱਕ ਦਿਨ ਸੂਰਤ ਇਸ ਤਰ੍ਹਾਂ ਦੀ ਆਏਗੀ ਕਿ ਪਿਛਲੇ ਦਿਨ ਹੀ ਅਸੀਂ ਹੁਣ ਅਗਲੀ ਭਵਿੱਖਬਾਣੀ ਕਰ ਦਿੰਦੇ ਹਾਂ। ਇਹ ਅਸੀਂ ਕਈ ਮਹੀਨੇ ਜਾਂ ਕਈ ਸਾਲ ਪਹਿਲਾਂ ਕੀਤੀ ਵੀ ਹੈ ਹਾਂਜੀ। ਕਿ ਕਰਜ਼ੇ ਏਦਾਂ ਵਧਣੇ। ਹੁਣ ਅਗਲੀ ਪੇਸ਼ੀਨਗੋਈ ਸੁਣੋ ਹੂੰ, ਹੂੰ, ਕਿ ਦੇਖੋ, ਹਾਲੇ 1.5 ਸਾਲ ਇਹਨਾਂ ਦਾ ਬਕਾਇਆ ਤੇ ਹਾਂਜੀ। ਮੋਦੀ ਸਾਹਿਬ ਦਾ ਤਾਂ ਪਤਾ ਹੀ ਨਹੀਂ ਕਿੰਨਾ ਕੁ ਸਮਾਂ ਬਾਕੀ ਹੈ। ਹੂੰ, ਜੇ ਇਹੀ ਹਾਲਾਤ ਰਹੇ ਤਾਂ ਕਰਜ਼ਾ ਜਿਹੜਾ ਤੁਸੀਂ ਚੁੱਕਿਆ ਉਹਦੀ ਤੁਸੀਂ ਵਿਆਜ ਮੋੜਨੀ ਹੁੰਦੀ ਹੈ। ਹਾਂਜੀ, ਹਾਂਜੀ, ਬਿਲਕੁਲ। ਤੁਹਾਡੀ ਵਿਆਜ ਦੀ ਕਿਸ਼ਤ ਹਰੇਕ ਸਾਲ ਵੱਧ ਰਹੀ ਹੈ। ਹੂੰ, ਹਰੇਕ ਸਾਲ ਤੁਹਾਡੀਆਂ ਪੈਨਸ਼ਨਾਂ, ਤਨਖਾਹਾਂ ਦਾ ਖਰਚਾ ਵੱਧ ਰਿਹਾ। ਹੂੰ, ਮੁਕਾਬਲਤਨ ਇਸ ਦੇ ਜੋ ਤੁਹਾਡੀ ਕਮਾਈ ਆ ਉਹ ਉਸ ਹਿਸਾਬ ਨਾਲ ਨਹੀਂ ਵੱਧ ਰਹੀ। ਇਹਦਾ ਮਤਲਬ ਕੀ ਹੋਏਗਾ ਕਿ ਜਿਸ ਦਿਨ ਤੁਹਾਡੀਆਂ ਜਿਹੜੀਆਂ ਲਾਇਬਿਲਟੀਜ਼ ਨੇ ਤੁਸੀਂ ਉਹਦਾ ਇੰਟਰਸਟ ਪੇ ਕਰਨ ਤੋਂ ਡਿਫਾਲਟ ਕਰਦੇ ਗਏ ਜੀ। ਤਾਂ ਫਿਰ ਸਮਝ ਲਓ ਕਿ ਵਾਜੇ ਵੱਜ ਗਏ। ਹੂੰ, ਤੇ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਮਤਲਬ ਕਿ ਮੇਰੀ ਭਵਿੱਖਬਾਣੀ ਕਹਿ ਲਓ ਜਾਂ ਮੇਰੀ ਸੰਭਾਵਨਾ ਹੈ, ਮੇਰੀ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਦੇ ਮੁਤਾਬਕ ਕਿ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ, ਜੋ ਸਬਸਿਡੀ ਰਿਫਾਰਮਸ ਨਹੀਂ ਹੁੰਦੇ ਜਾਂ ਜੋ ਆਮਦਨ ਦੇ ਸਾਧਨ ਨਹੀਂ ਵੱਧਦੇ, ਤਾਂ ਇੱਕ ਦਿਨ ਹਾਲਾਤ ਇਸੇ ਤਰ੍ਹਾਂ ਦੇ ਹੀ ਸਾਨੂੰ ਨਜ਼ਰ ਆਉਣਗੇ। ਕਿਉਂਕਿ ਪਿਛਲੇ ਦਿਨ ਹੀ ਤੁਸੀਂ ਵੇਖੋ 12 ਕਿ 13 ਮਹਿਕਮਿਆਂ ਦੇ ਇਹਨਾਂ ਨੇ ਪੈਸੇ ਵਾਪਸ ਵਾਪਸ ਮੰਗਾ ਲਏ। ਮੰਗੇ। ਹਾਂਜੀ, ਹਾਂਜੀ, ਬਿਲਕੁਲ। ਉਹ ਇਸ ਕਰਕੇ ਕਿਉਂਕਿ ਇਹਨਾਂ ਕੋਲ ਇਸ ਮਹੀਨੇ ਦੇਖੋ ਤਨਖਾਹ ਦੇ ਬਿੱਲ 20 ਤੋਂ ਬਣਨੇ ਸਟਾਰਟ ਹੋ ਜਾਂਦੇ ਨੇ। ਹੂੰ, ਸਹੀ ਹੈ। ਤਾਂ ਇਹ ਜਿਹੜੇ ਬਿੱਲ ਬਣਨੇ ਸੀਗੇ ਬਿੱਲ ਦੇ ਮੁਤਾਬਕ ਫਿਰ ਗਾਂ ਜਿਹੜਾ ਜੁਲਾਈ ਦਾ ਪਹਿਲਾ ਹਫਤਾ ਉਹਦੇ ਚ ਸੈਲਰੀਆਂ ਜਿਹੜੀਆਂ ਪੇ ਕਰਨੀਆਂ ਨੇ, ਉਹ ਪੈਸੇ ਹੈ ਨਹੀਂ। ਹੂੰ, ਤੁਸੀਂ ਸੋਚ ਕੇ ਦੇਖੋ, ਜੇ ਸਟੇਟ ਕੋਲ ਤਨਖਾਹਾਂ ਤੇ ਪੈਨਸ਼ਨਾਂ ਦੇਣ ਜੋਗੇ ਪੈਸੇ ਨਹੀਂ ਬਚੇ ਜੀ, ਸਹੀ ਹੈ। ਤਾਂ ਉਹ ਆਉਣ ਵਾਲੇ ਸਮੇਂ 'ਚ ਵਿਆਜ ਦੇ ਡਿਫਾਲਟ ਹੋਣ ਤੋਂ ਕਿਵੇਂ ਬਚੇ? ਹੂੰ, ਇਸ ਕਰਕੇ ਬਹੁਤ ਬੁਰੀ ਹਾਲਤ ਹੈ, ਬਹੁਤ ਬੁਰੀ ਹਾਲਤ ਜੀ। ਜੀ, ਬਿਲਕੁਲ। ਦੇਖੋ ਮਿੰਟੂ ਜੀ, ਗੱਲ ਇਹ ਹੈ ਵੀ ਜਿੰਨਾ ਚਿਰ ਇਹਨਾਂ ਨੇ ਹੁਣ ਕਰਜ਼ੇ ਦਾ ਰੌਲਾ ਤਾਂ ਉਦੋਂ ਪਾਉਂਦੇ ਸੀ ਭਗਵੰਤ ਮਾਨ ਸਾਹਿਬ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ। ਜਦੋਂ ਤੋਂ ਸੱਤਾ ਦੇ ਵਿੱਚ ਆਏ ਉਦੋਂ ਤਾਂ ਦਿੱਲੀ ਕਿੰਨੀ ਕੁ ਦੂਰ ਆ, ਉੱਥੋਂ ਵਾਲੇ ਬੰਦਿਆਂ ਨੂੰ ਹੈਲੀਕਾਪਟਰ ਦੇ ਰਾਹੀਂ ਢੋਵਾਂਗੇ, ਕਰਜ਼ਾ ਤਾਂ ਚੜੂਗਾ ਹੀ। ਇਸ਼ਤਿਹਾਰ ਦੇਵਾਂਗੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ, ਆਪਦੀ ਬੋਲੀ ਛੱਡ, ਬੋਲੀ 'ਚ ਤਾਂ ਚਲੋ ਸਾਰੀਆਂ ਸਰਕਾਰਾਂ ਹੀ ਦਿੰਦੀਆਂ, ਦੂਜੇ ਸੂਬਿਆਂ ਦੇ ਇਸ਼ਤਿਹਾਰਾਂ ਦਾ ਖਰਚਾ ਉਹ ਕਿਹਦੇ ਸਿਰ ਪੈ ਰਿਹਾ? ਸੋ ਇਹ ਕੋਈ ਵੀ ਧਿਰ ਇਹਨਾਂ ਰਿਫਾਰਮਸ ਦੇ ਬਾਰੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉੱਧਰ ਆਉਂਦੀ ਦਿਖਾਈ ਨਹੀਂ ਦੇ ਰਹੀ। ਤੇ ਉਲਟਾ ਇਹ ਤੁਸੀਂ ਦੇਖੋ 2027 ਦੇ ਚੋਣ ਦੇ ਵਿੱਚ ਬਿਜਲੀ ਤੇ ਮੁਫ਼ਤ ਸਫ਼ਰ ਤਾਂ ਆਪਾਂ ਦੇਖ ਹੀ ਲਿਆ। ਇਸ ਤੋਂ ਵੀ ਅੱਗੇ ਦੀਆਂ ਤੁਸੀਂ ਸਬਸਿਡੀਆਂ ਦੇ ਲਾਭ ਜਿਹੜੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਇਹੀ ਲੋਕ ਦਿੰਦੇ ਨਜ਼ਰ ਆਉਣਗੇ ਆਪਾਂ ਨੂੰ। ਜੀ, ਤੇ ਕਬੂਤਰਬਾਜ਼ੀ ਨੂੰ ਲੈ ਕੇ ਮਿੰਟੂ ਜੀ ਕੋਈ ਚੇਤਾਵਨੀ ਦਿੱਤੀ ਗਈ ਹੈ ਜੀ? ਸਾਡੇ ਇੱਥੇ ਕਬੂਤਰਾਂ ਦੀਆਂ ਬਾਜ਼ੀਆਂ ਬੜੀਆਂ ਲਾਈਆਂ ਜਾਂਦੀਆਂ, ਹੁਣ ਤੇ ਸ਼ਾਇਦ ਬਾਹਰਲੇ ਮੁਲਕਾਂ ਦੇ ਵਿੱਚ ਵੀ ਚਲੇ ਗਈਆਂ ਨੇ। ਹੂੰ, ਹੂੰ, ਪਰ ਇਹ ਜਿਹੜੀ ਕਬੂਤਰਬਾਜ਼ੀ ਹੁੰਦੀ ਆ, ਇਹਨੂੰ ਟੈਕਨੀਕਲ ਭਾਸ਼ਾ 'ਚ ਕਬੂਤਰ ਦੌੜ ਕਿਹਾ ਜਾਂਦਾ ਹੈ। ਠੀਕ ਹੈ ਜੀ। ਪੀਪਲ ਫਾਰ ਦਾ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ, ਹੂੰ, ਹੂੰ, ਪੇਟਾ। ਜੀ। ਇਹਨਾਂ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਿਛਲੇ
ਕੋਈ 2 ਸਵਾ 2 ਮਹੀਨਿਆਂ ਦੇ ਵਕਫੇ ਦੇ ਦੌਰਾਨ 20 ਜ਼ਿਲ੍ਹਿਆਂ ਦੇ ਵਿੱਚ ਮੁਕਾਬਲੇ ਜਿਹੜੇ ਆ ਹੂੰ 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 ਉਹ ਕਰਵਾਏ ਗਏ, ਜਿਨ੍ਹਾਂ ਨੂੰ ਇਹਨਾਂ ਨੇ 33 ਵਾਰ ਗੈਰ ਕਾਨੂੰਨੀ ਕਬੂਤਰਬਾਜ਼ੀ ਕਰਾਰ ਦਵਾ ਕੇ ਰੋਕਣ 'ਚ ਸਫਲਤਾ ਹਾਸਲ। ਜੀ ਜੀ ਤਾਂ ਇਹਨਾਂ ਨੇ ਮਤਲਬ ਕਿ ਇੱਕ ਚੇਤਾਵਨੀ ਦਿੱਤੀ ਆ ਕਿ ਭਾਈ ਦੇਖੋ ਅਜਿਹਾ ਤੁਸੀਂ ਨਾ ਕਰੋ, ਹੂੰ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨਹੀਂ ਕੋਈ ਮੁਸ਼ਕਲਾਂ ਪੇਸ਼ ਆਉਣਗੀਆਂ। ਹੂੰ ਅਸਲ ਦੇ ਵਿੱਚ ਕੀ ਆ ਕਿ 2020 ਦੇ ਵਿੱਚ ਜਿਹੜੇ ਰਾਜ ਦੇ ਮੁੱਖ ਸਕੱਤਰ ਸਨ, ਜੇ ਇੱਕ ਪੱਤਰ ਦੇ ਵਿੱਚ ਜੋ ਭਾਰਤੀ ਪਸ਼ੂ ਕਲਿਆਣ ਬੋਰਡ ਆ ਹੂੰ ਹੂੰ ਨੇ ਸਪਸ਼ਟ ਇਹ ਕੀਤਾ ਸੀਗਾ ਕਿ ਕਬੂਤਰਬਾਜੀ ਸਮੇਤ ਸਾਰੀਆਂ ਪਸ਼ੂ ਦੌੜਾਂ ਤੇ ਪਸ਼ੂ ਕਰੂਰਤਾ ਨਿਵਾਰਣ ਐਕਟ 1960 ਅਧੀਨ ਪਾਬੰਦੀਸ਼ੁਦਾ ਹੈ। ਹੂੰ ਹੂੰ ਪਰ ਪੰਜਾਬ ਦੇ ਵਿੱਚ ਕਿਉਂਕਿ ਇਹ ਇੱਕ ਕਹਿ ਲਓ ਕਿ ਵੋਟ ਬੈਂਕ ਦਾ ਮਸਲਾ ਬਣ ਜਾਂਦਾ, ਬਹੁਤ ਸਾਰੇ ਲੋਕ ਕਬੂਤਰਬਾਜ਼ੀ 'ਚ, ਵੈਸੇ ਕਬੂਤਰਬਾਜ਼ੀ ਇੱਕ ਹੋਰ ਸ਼ਬਦ ਵੀ ਇਸਤੇਮਾਲ ਕੀਤਾ ਜਾਂਦਾ ਕਿ ਵਿੰਗੇ ਟੇਢੇ ਢੰਗ ਦੇ ਨਾਲ ਕਿਸੇ ਨੂੰ ਤਾਂ ਕੋਈ ਵਲੈਤ ਕਿਤੇ ਜਾਂ ਇਹਨਾਂ ਮੁਲਕਾਂ 'ਚ ਪਹੁੰਚਾਵੇ। ਹੁਣ ਇਹ ਕਹਿੰਦੇ ਆ ਕਿ ਭਾਈ ਦੇਖੋ ਇਹਦੇ ਵਿੱਚ ਜਿਹੜਾ ਐਕਟ ਆ ਉਹਦਾ ਉਲੰਘਣ ਕਰੋਗੇ ਤਾਂ ਫਿਰ ਅਸੀਂ ਆ ਕੇ ਪਰਚੇ ਕਟਵਾਵਾਂਗੇ, ਸਿੱਧਾ ਸਾਫ਼ ਹੈ। ਤੇ ਨਾਲ ਕਬੂਤਰ ਰੱਖੇ ਵੀ ਨਹੀਂ ਜਾਂਦੇ ਜੀ ਵੀ ਜਿੱਦਾਂ ਪਿੰਜਰਿਆਂ 'ਚ ਰੱਖਿਆ ਜਾਂਦਾ ਹੈ, ਇਸ ਨਾਲ ਤਣਾਅ ਤੇ ਬਿਮਾਰੀ ਫੈਲਦੀ ਹੈ। ਮਤਲਬ ਕਈ ਵਾਰ ਉਹ ਕਹਿੰਦੇ ਕਿ ਫੀਮ ਵਰਗੇ ਨਸ਼ੀਲੇ ਪਦਾਰਥ ਉਹਦੇ ਨਾਲ ਕਬੂਤਰਾਂ ਦੀ ਸਿਹਤ ਖਰਾਬ ਹੈ। ਹੁਣ ਦੇਖੋ ਜਦੋਂ ਤੁਸੀਂ ਇਹ ਦੇਖੋਗੇ ਨਾ ਜਾ ਕੇ ਜਿਹੜਾ ਇਹ ਜ਼ਿਕਰ ਕਰ ਰਹੇ ਆ PCA ਐਕਟ 1960, ਉਹਦੀ ਜਦੋਂ ਮੈਂ ਧਾਰਾ ਦੇਖੀ 11 ਉਪਬੰਧ 1 ਬ੍ਰੈਕਟ M ਤੇ ਉਹਦੇ ਚ 2 ਨੰਬਰ ਵਾਲੀ ਧਾਰਾ, ਇਹ 2 ਧਾਰਾ ਜਿਹੜੀਆਂ ਨੇ ਉਹਦੇ ਮੁਤਾਬਕ ਪਸ਼ੂਆਂ ਨੂੰ ਇੱਕ ਦੂਜੇ ਨਾਲ ਲੜਾਉਣ ਲਈ ਉਕਸਾਉਣਾ ਸਜ਼ਾਯੋਗ ਅਪਰਾਧ। ਜੀ ਇਹਦਾ ਮਤਲਬ ਹੈ ਕਿ ਇਹਨਾਂ ਨੇ ਇਸੇ ਚੀਜ਼ ਨੂੰ ਹੀ ਚੁਣਿਆ ਕਿ ਭਾਈ ਜੇ ਇਸ ਤਰ੍ਹਾਂ ਕੀਤਾ ਜਾਏਗਾ ਤਾਂ ਫਿਰ ਇਸ ਧਾਰਾ ਦਾ ਇਸਤੇਮਾਲ ਕਰਕੇ ਤੁਹਾਡੇ ਤੇ ਮੁਕੱਦਮਾ ਦਰਜ ਕਰਕੇ ਤੁਹਾਨੂੰ ਸਜ਼ਾ ਤੱਕ ਦਵਾਈ ਦੀ ਜਾ ਸਕਦੀ ਹੈ। ਸੋ ਇਸ ਕਰਕੇ ਪੇਟਾ ਵਾਲਿਆਂ ਨੇ ਸਾਫ਼ ਕਰ ਦਿੱਤਾ ਕਿ ਭਾਈ ਹੁਣ ਜਿਹੜਾ ਤੁਸੀਂ ਸ਼ੌਂਕ ਪਾਲਿਆ ਹੋਇਆ, ਇੱਕ ਸ਼ੌਂਕ ਕਬੂਤਰਬਾਜੀ ਦਾ, ਚਸਕਾ ਜੂਏ ਦੀ ਬਾਜੀ, ਤਾਂ ਮਤਲਬ ਕਿ ਇਹ ਜਿਹੜਾ ਸ਼ੌਂਕ ਆ, ਇਹ ਜੂਏ ਵਾਲਾ ਸ਼ੌਂਕ ਤੇ ਪਹਿਲਾਂ ਹੀ ਪੁਲਿਸ ਜਿਹੜੀ ਆ ਉਹ ਨਹੀਂ ਚੱਲਣ ਦਿੰਦੀ, ਫੜ ਲੈਂਦੀ ਆ। ਤੇ ਕਬੂਤਰਬਾਜੀ ਵਾਲਾ ਸ਼ੌਂਕ ਵੀ ਹੁਣ ਤੁਹਾਡਾ ਜਿਹੜਾ ਛੇਤੀ ਨਹੀਂ ਚੱਲੇਗਾ। ਜੀ ਬਿਲਕੁਲ। ਤੇ ਮਿੰਟੂ ਜੀ ਆਪਾਂ ਗੱਲ ਕਰੀਏ ਜਥੇਦਾਰ ਦੀ ਨਿਯੁਕਤੀ ਦੇ ਮਾਮਲੇ ਦੇ ਬਾਰੇ, ਇਹਦੇ ਲਈ ਅਹਿਮ ਜਿਹੜੇ ਮਾਫ ਕਰਨਾ ਅਹਿਮ ਜਿਹੜੇ ਕਦਮ ਨੇ ਉਹ ਚੁੱਕਣੇ ਸ਼ੁਰੂ ਹੋ ਗਏ ਨੇ ਜੀ। ਹਾਂਜੀ ਦੇਖੋ, ਪਿਛਲੇ ਦਿਨ ਹੀ ਇੱਕ ਅੰਤਰਿਮ ਕਮੇਟੀ ਦੀ ਇਕੱਤਰਤਾ ਹੋਈ ਸੀਗੀ। ਦਰਅਸਲ ਕੀ ਆ ਕਿ ਬਹੁਤ ਸਮਾਂ ਪਹਿਲਾਂ, ਲਗਭਗ ਅੱਜ ਤੋਂ 20-25 ਸਾਲ ਪਹਿਲਾਂ, ਇੱਕ ਪ੍ਰਪੋਜ਼ਲ ਇਸ ਤਰ੍ਹਾਂ ਦਾ ਆਇਆ ਸੀਗਾ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣਾਇਆ ਜਾਵੇ, ਕਿਉਂਕਿ ਇੱਕ ਬਹੁਤ ਵੱਡੀ ਕਹਾਵਤ ਬਣੀ ਹੋਈ ਹੈ ਕਿ ਇੱਥੇ ਲਿਆਂਦਾ ਹਾਥੀ ਤੇ ਜਾਂਦਾ ਹੈ ਤੇ ਮੁੜ ਕੇ ਮੋੜਿਆ ਜਾਂਦਾ ਗਧੇ ਤੇ। ਜੀ ਇੱਕ ਕਹਾਵਤ ਬਣੀ ਹੈ, ਮਾਫ ਕਰਨਾ ਮੈਂ ਨਹੀਂ ਕਹਿੰਦਾ, ਅਕਸਰ ਇਹ ਪੰਥਕ ਸਫਾ ਨੂੰ ਕਵਰ ਕਰਨ ਵਾਲੇ ਪੱਤਰਕਾਰ ਇਸਤੇਮਾਲ ਸ਼ਬਦ ਵਰਤਦੇ ਨੇ। ਅੱਛਾ ਜੀ, ਹੁਣ ਇਸੇ ਚੀਜ਼ ਨੂੰ ਕਿ ਇਹ ਇੱਕ ਸਤਿਕਾਰਤ ਸ਼ਬਦ ਆ, ਇਹਦੀ ਇੱਕ ਤੇ ਜਿਹੜੀ ਦੁਰਵਰਤੋਂ ਆ, ਕਿਉਂਕਿ ਦੇਖੋ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਿਵਾਦ ਸੀਗਾ ਉਹ ਗਿਆਨੀ ਰਣਜੀਤ ਸਿੰਘ ਹੋਰਾਂ ਦਾ ਪਿਆ ਸੀਗਾ ਜੀ, ਠੀਕ ਹੈ ਨਾ ਜੀ। ਤਾਂ ਉਸ ਤੋਂ ਬਾਅਦ ਜਿੱਦਾਂ ਕਾਰਜਕਾਰੀ ਜਥੇਦਾਰ ਲਾਉਣਾ, ਹਟਾਉਣਾ, ਇਹ ਸਾਰਾ ਕੁਝ ਫਿਰ ਪੂਰਨ ਸਿੰਘ ਹੋਰਾਂ ਦਾ ਰੌਲਾ ਪਿਆ ਬੀਬੀ ਜਗੀਰ ਕੌਰ ਦੇ ਨਾਲ। ਫਿਰ ਉਸ ਤੋਂ ਬਾਅਦ ਤੇ ਤੁਹਾਡੇ ਸਾਹਮਣੇ ਫਿਰ ਤੇ ਹੁਣ ਤੁਸੀਂ ਵੀ ਪੱਤਰਕਾਰਤਾ ਚ ਉਦੋਂ ਆ ਗਏ ਜੀ ਜੀ। ਤਾਂ ਉਦੋਂ ਬਾਅਦ ਦੇ ਵਿਵਾਦ ਗਿਆਨੀ ਗੁਰਬਚਨ ਸਿੰਘ, ਤਾਂ ਇਹ ਗਾਂ ਆ ਗਈ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਕੁਲਦੀਪ ਸਿੰਘ ਗੜਗੱਜ, ਇਹ ਸਾਰੀਆਂ ਮਿਸਾਲਾਂ ਨੇ ਤੁਹਾਡੇ ਸਾਹਮਣੇ। ਤਾਂ ਬਹੁਤ ਸਮਾਂ ਪਹਿਲਾਂ ਇੱਕ ਪ੍ਰਪੋਜ਼ਲ ਪੇਸ਼ ਹੋਇਆ ਸੀਗਾ ਕਿ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਆ ਉਹਦਾ ਇੱਕ ਵਿਧੀ ਵਿਧਾਨ, ਮਤਲਬ ਕਿ ਇੱਕ ਤੁਹਾਡਾ ਕੋਲ ਐਸਾ ਨਿਯਮਾਂ ਦਾ ਫਾਰਮੈਟ ਹੋਵੇ ਜਿਹਦੇ ਤਹਿਤ ਨਿਯੁਕਤੀ ਤੇ ਸੇਵਾ ਮੁਕਤੀ ਇਹ ਚੀਜ਼ਾਂ ਜਿਹੜੀਆਂ ਉਹ ਤੈਅ ਹੋਣ। ਇਹ ਪਿਛਲੇ ਦਿਨ ਹੀ ਜਦੋਂ ਭਰਤੀ ਮੁਹਿੰਮ ਚੱਲੀ ਸੀ, ਇਹਨਾਂ ਦਾ ਰੌਲਾ ਜਦੋਂ ਆਪੋ ਵਿੱਚ ਪਿਆ, ਉਸ ਪੱਤਰ ਨੂੰ ਵੀ ਵਾਇਰਲ ਕੀਤਾ ਗਿਆ ਸੀਗਾ, ਸ਼ਾਇਦ ਕਿਸੇ ਦੇ ਧਿਆਨ ਚ ਹੋਵੇ। ਉਸ ਵੇਲੇ SGPC ਨੂੰ ਸਾਹਮਣੇ ਆ ਕੇ
ਇਹ ਗੱਲ ਕਹਿਣੀ ਸੀ ਕਿ ਦਰਅਸਲ ਇਹ ਇੱਕ ਪ੍ਰਪੋਜ਼ਲ ਸੀ, ਜੀ। ਉਦੋਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ। ਚਲੋ ਉਸ ਤੋਂ ਬਾਅਦ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰ ਦੇ ਤੌਰ ਤੇ ਜਿਹੜੀ ਨਿਯੁਕਤੀ ਹੋਈ ਆ ਉਹ ਵੀ ਬਾਤਾਂ 'ਚ ਘਿਰ ਗਈ। ਹਾਲਾਂਕਿ ਨਿਯੁਕਤੀ ਇਹ ਵੀ ਕਾਰਜਕਾਰੀ ਆ। ਉਹਦੇ ਬਾਅਦ ਫਿਰ ਜਿਹੜੇ ਬਾਬਾ ਹਰਨਾਮ ਸਿੰਘ ਧੁੰਮਾ ਟਕਸਾਲ ਵਾਲੇ, ਉਹ ਅੱਜ ਕੱਲ ਬੜੇ ਸਰਗਰਮ ਨਜ਼ਰ ਆਉਂਦੇ ਨੇ। ਉਹਨਾਂ ਨੇ ਝੰਡਾ ਚੁੱਕ ਲਿਆ, ਬਾਕੀ ਤੇ ਬਹਿ ਬੂ ਗਏ ਮਾੜਾ ਮੋਟਾ ਵਿਰੋਧ ਕਰਕੇ। ਇਹ ਕਹਿੰਦੇ ਜੀ ਮੈਂ 6 ਜੂਨ ਨੂੰ ਐ ਕਰਨਾ ਹੈ, ਉਹ ਕਰਨਾ। ਫਿਰ ਇਸ ਤੋਂ ਇਲਾਵਾ ਚਲੋ ਉਹ ਤਾਂ ਰਸਤਾ ਵਿਚਾਲੜਾ ਕੱਢ ਲਿਆ। ਫਿਰ ਸੁਖਬੀਰ ਸਿੰਘ ਬਾਦਲ ਦੇ ਘਰ ਮੂਹਰੇ ਧਰਨਾ ਦੇਣਾ, ਉਹ ਵੀ ਵਿਚਾਲੜਾ ਰਸਤਾ ਧਾਮੀ ਹੋਰਾਂ ਨੇ ਕੱਢ ਲਿਆ। ਪਰ ਅਖੀਰ ਤੇ ਉਹ ਮੰਨ ਗਏ, ਸਾਰਾ ਕੁਝ ਹੋ ਗਿਆ। ਤਾਂ ਇਸ ਚੀਜ਼ ਤੇ ਸਹਿਮਤੀ ਬਣੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੇ ਜਿੱਦਾਂ ਬਾਬਾ ਧੁੰਮਾ ਨੇ ਵੀ ਕਿਤੇ ਨਾ ਕਿਤੇ ਕਹਿ ਲਓ ਰਾਜੋਆਣਾ ਦੇ ਹੱਕ ਦੇ ਵਿੱਚ ਖੜਨ ਦਾ ਐਲਾਨ ਕਰ ਦਿੱਤਾ ਕਿ ਉਹਨਾਂ ਨੂੰ ਜਥੇਦਾਰ ਬਣਾਇਆ ਜਾਂਦਾ, ਤਾਂ ਭਾਈ ਮੈਂ ਉਸ ਗੱਲ ਦਾ ਸਮਰਥਨ ਕਰਦਾ ਵਾਂ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਉਹ ਜੋ ਅਸੀਂ ਚਰਚਾ ਕਰਦੇ ਰਹੇ ਹਾਂ ਪਿਛਲੇ ਦਿਨਾਂ 'ਚ, ਉਹ ਵੀ ਸਹੀ ਸਾਬਤ ਹੋ ਸਕਦੀ। ਪਰ ਇਸ ਦਰਮਿਆਨ ਇੱਕ ਅਹਿਮ ਇਹ ਮੁੱਦਾ ਸੀਗਾ ਕਿ ਜਿਹੜਾ ਉਹ ਪ੍ਰਪੋਜ਼ਲ ਹੈ ਹੁਣ ਵੇਲਾ ਹੈ ਕਿ ਉਸਨੂੰ ਅਪਲਾਈ ਕਰ ਦਿੱਤਾ। ਤਾਂ ਇਹਦੇ ਵਾਸਤੇ ਕੱਲ ਇਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ ਗੱਲ ਇਹ ਆ ਕਿ ਜੋ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਵਾਲੀ ਨਿਯਮਾਵਲੀ ਹੈ, ਉਹਨੂੰ ਹੁਣ ਸੁਝਾਵਾਂ ਤੇ ਨਜ਼ਰਸਾਨੀ ਵਾਸਤੇ ਜੋ ਉੱਚ ਪੱਧਰੀ ਕਮੇਟੀ ਚਾਹੀਦੀ ਆ ਉਹ ਗਠਿਤ ਕਰ ਦਿੱਤੀ ਜਾਵੇਗੀ। ਦੇਖੋ ਕੋਈ ਵੀ ਨਿਯਮਾਵਲੀ ਬਣਨੀ ਆ, ਉਹਦੇ ਵਿੱਚ ਕੁਝ ਵਿਦਵਾਨ, ਕੁਝ ਪੰਥਕ ਬੁੱਧੀਜੀਵੀ ਬੈਠਣਗੇ ਨਾ, ਤਦ ਹੀ ਨਿਯਮਾਵਲੀ ਬਣਦੀ ਆ। ਤੇ ਇਸ ਕਰਕੇ ਉਸ ਕਮੇਟੀ ਦਾ ਨਿਰਮਾਣ ਜਲਦੀ ਹੋ ਸਕਦਾ ਹੈ ਕਿ ਉਹ ਹੋਂਦ 'ਚ ਆ ਜਾਵੇ। ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਤਾਂ ਹੋ ਸਕਦਾ ਹੈ ਕਿ ਏਦਾਂ ਹੀ ਹੁਣ ਜਦੋਂ ਤੱਕ ਕਮੇਟੀ ਵਾਲਾ ਪ੍ਰੋਸੈਸ ਚੱਲਦਾ ਹੈ ਉਦੋਂ ਤੱਕ ਉਹ ਕਹਿ ਸਕਦੇ ਕਿ ਕੁਲਦੀਪ ਸਿੰਘ ਗੜਗੱਜ ਸੇਫ ਨੇ, ਅਸੀਂ ਕੋਸ਼ਿਸ਼ਾਂ ਦੇ ਵਿੱਚ ਲੱਗੇ। ਪਰ ਹੋ ਸਕਦਾ ਕਿ ਜਦੋਂ ਨਿਯਮ ਬਣਾ ਦਿੱਤੇ ਜਾਣ, ਉਹਨਾਂ ਨਿਯਮਾਂ ਦੇ ਵਿੱਚੋਂ ਹੀ ਆਪਾਂ ਨੂੰ ਇੱਕ ਨਿਯੁਕਤੀ ਜਿਹੜੀ ਆ ਵੇਖਣ ਨੂੰ ਮਿਲੇ ਕਿ ਜਿਹੜਾ ਇਹ ਵਿਵਾਦ ਚੱਲਦਾ ਆ ਰਿਹਾ, ਤਾਂ ਇਸ ਨੂੰ ਸਮੇਟ ਕੇ ਅਕਾਲੀ ਦਲ ਬਾਦਲ ਹੋ ਸਕਦਾ ਹੌਲੇ ਹੌਲੇ ਸਹਿਜੇ ਸਹਿਜੇ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਭਾਜਪਾ ਦੇ ਨਾਲ ਗੱਠਜੋੜ ਵੱਲ ਵਾਧਾ ਦਿਖਾਈ ਦੇ। ਜੀ, ਤੇ ਆਪ ਦੇ ਦਾਅਵੇ ਤੇ ਭਾਜਪਾ ਨੇ ਪਾਣੀ ਫੇਰਤਾ ਜੀ। ਦੇਖੋ ਆਮ ਆਦਮੀ ਪਾਰਟੀ ਅਕਸਰ ਆਪਣੇ ਭਾਸ਼ਣਾਂ ਦਾਅਵਿਆਂ 'ਚ ਇਹ ਗੱਲ ਕਰਦੀ ਆ ਕਿ ਉਹਨਾਂ ਨੇ 70 ਸਾਲਾਂ 'ਚ ਜਿੱਥੇ ਪਾਣੀ ਨਹੀਂ ਸੀ ਪਹੁੰਚਿਆ ਉੱਥੇ ਪਹੁੰਚਦਾ ਕਰ ਦਿੱਤਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਮੈਨੂੰ ਇੱਕ ਦਿਨ ਫੋਨ ਆਇਆ ਪੱਟੀ ਤੋਂ ਇੱਕ ਇੰਸਪੈਕਟਰ ਦਾ, ਪੰਜਾਬ ਪੁਲਿਸ ਦੇ ਇੰਸਪੈਕਟਰ ਦਾ। ਉਸ ਆਖਿਆ ਕਿ 40 ਸਾਲ ਬਾਅਦ ਮੇਰੇ ਬਾਗ ਨੂੰ ਪਾਣੀ ਪਹੁੰਚ ਰਿਹਾ। ਮੇਰੀ ਇੰਸਪੈਕਟਰ ਹੁਣ ਸੁਣਨਗੇ ਤਾਂ ਉਹਨਾਂ ਨੇ ਮੈਨੂੰ ਲਾਂਭਾ ਵੀ ਦੇਣਾ ਕਿ ਭਾਈ ਸਾਹਿਬ ਤੈਨੂੰ ਤੇ ਮੈਂ 4 ਦਿਨ ਪਹਿਲਾਂ ਕਿਹਾ ਸੀਗਾ ਕਿ ਮੇਰਾ ਨਾਮ ਲਈ ਖਬਰ ਕਰੀ, ਤੇ ਮੈਂ ਭੁੱਲ ਗਿਆ ਤੇ ਆ ਹੁਣ ਸਾਹਮਣੇ ਆਈ ਗਲਤੀ ਯਾਦ ਆ। ਤੇ ਉਹ ਖਾਲਾ ਜਾਂ ਜਿਹੜਾ ਸੂਆ ਛੋਟਾ ਮੋਟਾ ਆਉਂਦਾ ਉਹ ਆਪਾਂ ਨੂੰ ਵੀ ਪਤਾ, ਲੋਕਾਂ ਨੇ ਵਾਹ ਵੂਹ ਲੈ ਕੀ ਹਾਲ ਕੀਤਾ ਸੀ, ਸਾਰਿਆਂ ਨੇ ਉਹ ਚੀਜ਼ਾਂ ਦੇਖੀਆਂ ਜੀ। ਚਲੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਥਾਵਾਂ ਤੇ ਪਾਣੀ ਪਹੁੰਚਾਇਆ ਤੇ ਉਹ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਜੀ ਇਸ ਦਾ। ਤੇ ਮੈਂ ਕਦੇ ਵੀ ਇਹਨਾਂ ਚੀਜ਼ਾਂ ਤੇ ਗੁਰੇਜ਼ ਨਹੀਂ ਕੀਤਾ। ਜਿਸ ਦਾ ਜਿੰਨਾ ਕ੍ਰੈਡਿਟ ਬਣਦਾ ਹੈ ਉਹ ਤੋਂ ਰਾਤੀ ਵੱਧ ਹੀ ਅਗਲੇ ਨੂੰ ਦਿਓ ਤਾਂ ਕਿ ਉਹ ਦੂਣਾ ਉਤਸ਼ਾਹਤ ਹੋ ਕੇ ਅਗਲੀ ਵਾਰ ਕੰਮ ਕਰੇ। ਹੁਣ ਮਸਲਾ ਇਹ ਆ ਕਿ ਚਲੋ ਪਾਣੀ ਤੇ ਕੁਝ ਥਾਵਾਂ ਤੇ ਪਹੁੰਚਿਆ, ਕੁਝ ਥਾਵਾਂ ਤੇ ਹੋ ਸਕਦਾ ਹਾਲੇ ਵੀ ਸੰਕਟ ਹੋਊਗੀ ਜੀ, ਪਰੰਤੂ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਅਸੀਂ ਘਰ ਜਿੱਦਾਂ ਕਹਿੰਦੇ ਨੇ ਘਰ ਘਰ ਨੌਕਰੀ ਤੇ ਟਹਿਲ ਟਹਿਲ ਤੇ ਪਾਣੀ। ਹੁਣ ਭਾਜਪਾ ਵਾਲੇ, ਕਿਉਂਕਿ ਭਾਜਪਾ ਵਾਲੇ ਮੈਂ ਵਾਰ-ਵਾਰ ਕਹਿ ਰਿਹਾ ਕਿ ਭਾਜਪਾ ਵਾਲਿਆਂ ਦਾ ਅੰਦਾਜ਼ ਦੇਖੋ ਇੱਥੇ ਕੰਮ ਕਰ, ਉਹ ਅੰਕੜੇ ਲਿਆ ਰਹੇ ਨੇ। ਉਹ ਭ੍ਰਿਸ਼ਟਾਚਾਰੀ ਜਿਹੜੀ ਚੱਲਦੀ ਪਈ ਆ ਮੌਜੂਦਾ ਸਮੇਂ ਦੇ ਵਿੱਚ ਚੁਣੇ ਨੁਮਾਇੰਦਿਆਂ ਵੱਲੋਂ, ਉਹਨੂੰ ਸੰਕੇਤਕ ਤੌਰ ਤੇ ਚੁੱਕ ਰਿਹਾ। ਈਡੀ ਬਾਰੇ ਪੇਸ਼ੇਨਗੋਈ ਕਰ ਰਹੇ ਆ, ਉਹ ਅਰੋੜਾ ਸਾਹਿਬ ਨੂੰ ਘੇਰ ਰਹੇ ਆ, ਮਤਲਬ ਅੰਕੜਿਆਂ ਦੇ ਨਾਲ, ਤੱਥਾਂ ਦੇ ਨਾਲ। ਔਰ ਉਹਨਾਂ ਨੂੰ ਕਾਊਂਟਰ ਕਰਨ ਦੀ ਕਿਸੇ 'ਚ ਜ਼ਰੂਰਤ ਨਹੀਂ। ਜਾਂ ਤਾਂ ਤੱਥ ਹੀ ਹੈ ਨਹੀਂ, ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਡਰ ਆ ਕਿ ਉੱਤੇ ਈਡੀ ਬੈਠੀ ਆ, ਕੱਲ ਨੂੰ ਅਸੀਂ ਵਾਹਦਾਈ ਮਤਲਬ ਕਿ ਕਿਤੇ ਇਹ ਨਾ ਹੋਵੇ ਕਿ ਅੱਗੇ ਭੱਜਦੇ ਨਜ਼ਰ ਆਈਏ ਜੀ। ਖੈਰ ਇਹਨਾਂ ਨੇ ਕਿਹਾ ਕਿ 350 ਕਰੋੜ ਰੁਪਈਆ ਅਸੀਂ ਦਿੱਤਾ ਹੈ, ਮਤਲਬ ਸੈਂਟਰ ਨੇ 350 ਕਰੋੜ ਰੁਪਈਆ ਦਿੱਤਾ, ਟੈਲਾਂ ਤੇ ਪਾਣੀ ਤਾਂ ਪੁੱਜਿਆ।
ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਵੱਲੋਂ ਇਹ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਗਿਆ ਸੀਗਾ ਤੇ ਹਰਿਆਣਾ ਸਰਕਾਰ 1300 ਕਰੋੜ ਰੁਪਈਆ ਹੁਣ ਤੱਕ ਇਹਦੇ ਤਹਿਤ ਲੈ ਚੁੱਕੀ ਆ ਤੇ ਇਹ ਅਧਿਕਾਰੀਆਂ ਦੀ ਸਾਡਿਆਂ ਦੀ ਹਾਲੇ ਨਲਾਇਕੀ ਆ ਕਿ ਇਹਨਾਂ ਨੂੰ ਸਿਰਫ 350 ਕਰੋੜ ਮਿਲਿਆ। ਜੇ ਬਿਹਤਰ ਕੰਮ ਕਰਦੇ ਤੇ ਇਹਨਾਂ ਦਾ ਵੀ ਅੰਕੜਾ ਜਿਹੜਾ ਉਹ ਕਿਤੇ ਦਾ ਕਿਤੇ ਹੁੰਦਾ। ਪ੍ਰਵੀਨ ਜੀ ਦੇਖੋ, ਮੈਂ ਤੁਹਾਨੂੰ ਕੀ ਕਹਿ ਰਿਹਾ, ਵਾਰ-ਵਾਰ ਭਾਜਪਾ ਤੇ ਨਿਗਾਹ ਰੱਖੋ ਕਿ ਉਹਨਾਂ ਦੇ ਕੰਮ ਕਰਨ ਦਾ ਅੰਦਾਜ਼ ਸਹੀ ਕਿ ਇਹ ਵੇਖੋ ਕਿ ਇਹਨਾਂ ਦੇ ਇਹਨਾਂ ਤੱਥਾਂ ਨੂੰ ਇਹ ਕਾਊਂਟਰ ਹੀ ਨਹੀਂ ਕਰ ਪਾ ਰਹੇ। ਬਿਲਕੁਲ ਸਰਕਾਰ ਕਾਊਂਟਰ ਹੀ ਨਹੀਂ ਕਰ ਪਾ ਰਹੀ। ਔਰ ਤੁਸੀਂ ਦੇਖੋ ਉਹਨਾਂ ਨੇ ਇਹਨਾਂ ਤੋਂ ਉਹ ਜਿਹੜੀਆਂ ਕਲੀਨਿਕਾਂ ਦੇ ਨਾਮ ਸੀ ਬਦਲਵਾਏ ਕਿ ਨਹੀਂ, ਹੋਰ ਸ਼ਰਤਾਂ ਮਨਵਾਈਆਂ ਕਿ ਨਹੀਂ। ਸਹੀ ਗੱਲ। ਉਹ ਕਹਿੰਦੇ ਕਿ ਤੁਸੀਂ ਇੱਥੇ ਤਾਂ ਫਿਰ ਉਹ ਜਦੋਂ ਤੁਸੀਂ ਅਦਲਾ ਬਦਲੀ ਕਰੋਗੇ, ਚੇਂਜ ਕਰੋਗੇ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਗਲਤ ਸੀ ਤਦ ਹੀ ਕਰ ਰਹੇ ਹੋ ਨਾ ਜੀ। ਸੋ ਇਸ ਵਾਸਤੇ ਭਾਜਪਾ ਦਾ ਇੱਥੇ ਖੇਡਣ ਦਾ ਅੰਦਾਜ਼ ਜਿਹੜਾ ਹੈ ਉਹ ਬੜਾ ਐਤਕੀ ਇੱਕ ਵੱਖਰਾ ਨਜ਼ਰ ਆ ਰਿਹਾ ਜੀ। ਜੀ। ਤੇ ਮਿੰਟੂ ਜੀ ਕਹਿੰਦੇ ਮਾਈਨਿੰਗ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਅਧਿਕਾਰੀਆਂ ਤੇ ਪਈ ਹੈ ਜੀ, ਹੁਣ ਪਏਗੀ। ਦੇਖੋ, ਇਹਨਾਂ ਨੇ ਪਿਛਲੇ ਦਿਨੀ ਆਖਿਆ ਸੀਗਾ ਕਿ ਸੜਕਾਂ ਗੋਦ ਲੈ ਲੈਣ ਅਫਸਰ। ਬੜਾ ਇਹ ਵੀ ਅਜੀਬ ਇੱਕ ਤੇ ਸ਼ਬਦ ਹੈ ਗੋਦ, ਵੀ ਸੜਕਾਂ ਨੂੰ ਗੋਦੀ 'ਚ ਖੜਾਈ ਜਾਣਗੀਆਂ ਜੀ। ਸਹੀ ਹੈ ਵੀ ਜੇ ਸੜਕਾਂ ਗੋਦ ਲੈ ਲੈਣਗੇ ਤੇ PWD ਵਾਲੇ ਜਾਂ BNR ਵਾਲੇ ਉਹ ਕੀ ਕਰਨਗੇ ਜੀ। ਤੁਹਾਡੇ 'ਚ ਦਿਮਾਗ ਨਾਂ ਦੀ ਚੀਜ਼ ਹੈਗੀ ਹੈ ਕਿ ਜਦੋਂ ਤੁਹਾਡੇ ਕੋਲ ਦੋ ਮਹਿਕਮੇ ਆ, ਡੱਬਾ ਵਿੱਚ ਲੱਗੇ ਦੋ ਗਾਣਾ ਨੇ, ਤੁਹਾਡੇ ਕੋਲ ਮਹਿਕਮੇ ਦੋ ਜੀ, ਉਹਨਾਂ ਨੂੰ ਕਿੱਧਰ ਘਲਾਉਣਾ ਜੀ। ਫਿਰ ਹੁਣ ਕਹਿੰਦੇ ਜੀ ਪੰਜਾਬ ਪੁਲਿਸ ਨਸ਼ੇੜੀਆਂ ਨੂੰ ਗੋਦ ਲੈ ਗਈ ਜੀ। ਤੇ ਮੈਂ ਕਿਹਾ ਜਿਹੜਾ ਗੋਦ ਲਿਆ, ਜੇ ਕੋਈ ਕਿਸੇ ਸਿਪਾਹੀ ਕੋਲੋਂ ਭੱਜ ਗਿਆ ਕਿੱਥੋਂ ਲੈ ਕੇ ਦੇਵਾਂ, ਤੇ ਫਿਰ ਉਹ ਬੀਬੀ ਦੀ ਗੋਦ 'ਚ ਜਾ ਕੇ ਬੈਠੇਗਾ। ਤੁਸੀਂ ਤੇ ਉਹਨੂੰ ਸਸਪੈਂਡ ਕਰ ਦੇਣਾ, ਬਰਖਾਸਤ ਕਰ ਦੇਣਾ। ਔਰ ਰਜਿਸਟਰਡ ਨਸ਼ੇੜੀ ਹੈ 10 ਲੱਖ ਜੀ। ਪੁਲਿਸ ਹੈ ਸਾਰੀ 80,000 ਤੇ ਵਾਧੇ ਜਿਹੜੇ ਭਗਵੰਤ ਮਾਨ ਗੋਦ ਲੈ ਲਵੇ। ਸਹੀ ਹੈ। ਪਤਾ ਨਹੀਂ ਸਰ ਕੌਣ ਦੇ ਰਿਹਾ ਸਲਾਹ, ਪਤਾ ਨਹੀਂ ਲੱਗ ਰਿਹਾ ਕਿ ਏਡਾ ਤਕੜਾ ਸਲਾਹਕਾਰ ਉਹ ਕੌਣ ਹੈ, ਕਿਉਂਕਿ ਜੇ ਸਾਹਮਣੇ ਆਵੇ ਤੇ ਕਿਤੇ ਕੋਈ ਬਣਦਾ ਸਰਦਾ ਕੋਈ ਨਾਮ ਹੀ ਦੇ ਦੇਵੇ ਬੰਦਾ। ਹੁਣ ਇਹਨਾਂ ਨੇ ਇੱਕ ਨਵਾਂ ਪੱਤਰ ਕੱਢ ਦਿੱਤਾ, ਕਹਿੰਦੇ ਜੀ ਕਿ ਜਿਹੜੀ ਨਜਾਇਜ਼ ਮਾਈਨਿੰਗ ਹੈ ਉਹ ਅਧਿਕਾਰੀ ਰੋਕਣਗੇ। ਅਧਿਕਾਰੀਆਂ ਦੀ ਇੱਕ ਕਮੇਟੀ ਜਿਹੜੀ ਹੈ ਕਾਇਮ ਕਰ ਦਿੱਤੀ, ਉਹਦੇ 'ਚ DGP ਵੀ ਸ਼ਾਮਲ ਹੈ ਜੀ, ਕਿਉਂਕਿ ਪੁਲਿਸ ਦੀ ਲੋੜ ਰਹਿੰਦੀ। ਉਹ ਕਹਿੰਦੇ DGP ਨੂੰ ਵੀ ਵਿੱਚ ਰੱਖ ਲਓ। ਠੀਕ ਆ। ਇਹਦਾ ਮਤਲਬ ਹੈ ਕਿ ਮਾਈਨਿੰਗ ਡਿਪਾਰਟਮੈਂਟ ਫਿਰ ਉਹੀ PWD BNR ਵਾਲਾ ਮਸਲਾ ਕਿ ਮਾਈਨਿੰਗ ਡਿਪਾਰਟਮੈਂਟ। ਸਰ ਪਤੇ ਦੀ ਗੱਲ ਤੇ ਇਹ ਆ ਕਿ ਪੰਜਾਬ ਦੇ ਵਿੱਚ ਪ੍ਰੋਫੈਸ਼ਨਲ ਮਾਈਨਿੰਗ ਅਫਸਰ ਨੇ, ਉਹਨਾਂ ਨੂੰ ਜੋ ਬਹੁਤ ਘੱਟ ਭਾਰ ਦਿੱਤਾ ਜਾਂਦਾ ਹੈ, ਜਦ ਕਿ ਸਿੰਜਾਈ ਡਿਪਾਰਟਮੈਂਟ ਦੇ ਜਿਹੜੇ ਮਲਾਈ ਖਵਾਉਣ ਦੇ ਮਾਹਰ ਜਾਂ ਖਾਣ ਦੇ ਮਾਹਰ ਅਫਸਰ ਹੈ, ਡਿਊਟੀਆਂ ਉਹ ਲੈ ਗਏ, ਜ਼ਿੰਮੇਵਾਰੀਆਂ ਉਹ ਲੈ ਗਏ। ਕਿਉਂਕਿ ਮਾਈਨਿੰਗ ਚੋਂ ਮੈਂ ਜਿੱਦਾਂ ਕਿਹਾ ਇਹ ਚੈੱਕਰ ਨੂੰ ਸਮਾਨ ਮਿਲਦਾ ਹੈ। ਸਰ ਪ੍ਰੋਫੈਸ਼ਨਲ ਤਰੀਕੇ ਨਾਲ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਨੇ ਮਾਈਨਿੰਗ ਦੀਆਂ, ਸਰ ਉਹ ਮਾਈਨਿੰਗ ਅਫਸਰ। ਇਹ ਪਹਿਲਾ ਤੱਥ ਆ, ਤੁਸੀਂ ਪਹਿਲੀ ਵਾਰੀ ਸੁਣਿਆ ਹੋਣਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਤੁਸੀਂ ਵੀ ਪੱਤਰਕਾਰਤਾ ਕਰਦੇ ਹੋ ਜੀ, ਬਹੁਤ ਪੜ੍ਹਦੇ ਹੋ, ਤੁਹਾਨੂੰ ਪਤਾ ਹੈ ਕਿ ਮਾਈਨਿੰਗ ਅਫਸਰ ਮਾਈਨਿੰਗ ਦੀ ਅਸਲੀ ਡਿਊਟੀ ਨਹੀਂ ਕਰਦਾ। ਜਿਹੜਾ ਸਾਰਾ ਕੰਮ ਕਰ ਰਿਹਾ ਜਿੱਦਾਂ ਖਾਨਾ ਦਾ ਦਰਿਆਈ ਇਲਾਕਿਆਂ ਦਾ, ਉਹ ਸਾਰਾ ਕੌਣ ਦੇਖਦਾ? ਸਿੰਜਾਈ ਡਿਪਾਰਟਮੈਂਟ। ਸਿੰਜਾਈ ਡਿਪਾਰਟਮੈਂਟ ਦੇਖਦਾ, ਬਿਲਕੁਲ ਸਹੀ। ਕਈ ਸਾਲ ਪਹਿਲਾਂ। ਤਾਂ ਮਤਲਬ ਇਹ ਆ ਕਿ ਤੁਹਾਡੇ 'ਚ ਕੋਈ ਪ੍ਰੋਫੈਸ਼ਨਲਿਜ਼ਮ ਨਜ਼ਰ ਨਹੀਂ ਆ ਰਿਹਾ, ਕੋਈ ਤੁਹਾਡੇ 'ਚ ਕੋਆਰਡੀਨੇਸ਼ਨ ਨਜ਼ਰ ਨਹੀਂ ਆ ਰਿਹਾ, ਕੋਈ ਤੁਹਾਡੇ 'ਚ ਗਵਰਨੈਂਸ ਕਰਨ ਦਾ ਢੰਗ ਨਜ਼ਰ ਨਹੀਂ ਆ ਰਿਹਾ ਕਿ ਜਿਹੜਾ ਬੰਦਾ ਜਿਸ ਚੀਜ਼ ਦੀ ਪੜ੍ਹਾਈ ਕਰਕੇ ਕੁਆਲੀਫਿਕੇਸ਼ਨ ਜਾਂ ਜੋ ਵੀ ਤੁਹਾਡੇ ਪੈਰਾਮੀਟਰ ਸਟੈਂਡਰਡਸ ਜੋ ਵੀ ਪ੍ਰੀਖਿਆ ਪਾਸ ਕਰਕੇ ਤੁਹਾਡੇ ਕੋਲ ਆ, ਤੁਸੀਂ ਉਹਦੇ ਤੋਂ ਉਹ ਕੰਮ ਲੈਣ ਦੀ ਬਜਾਏ ਉਹਨੂੰ ਹੋਰ ਦਫ਼ਤਰੀ ਕੰਮ ਦਿੱਤਾ ਗਿਆ ਹੈ। ਤਾਂ ਫਿਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ 3.5 ਸਾਲ ਇਲੀਗਲ ਮਾਈਨਿੰਗ ਚੱਲੀ ਗਈ ਆ। ਇੱਕ ਤੇ ਇਸ ਗੱਲ ਦਾ ਪ੍ਰਮਾਣ ਹੈ ਤੁਹਾਡੀ ਕਮੇਟੀ, ਦੂਜਾ ਇਹ ਆ ਕਿ ਤੁਹਾਨੂੰ ਗਵਰਨੈਂਸ ਦਾ ਢੰਗ ਕੋਈ ਨਹੀਂ ਹੈ।
ਜਿਵੇਂ ਕੈਪਟਨ ਹੋਰਾਂ ਨੇ ਚਲਾਇਆ ਸੀ, ਕੈਪਟਨ ਰਾਜ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ, ਉਹੀ ਤੁਸੀਂ ਅੱਗੇ ਕਹਿ ਲਓ ਕਿ ਕੈਰੀ ਫਾਰਵਰਡ ਕਰ ਰਹੇ ਹੋ, ਡਿਲੀਵਰ ਵੀ ਫਿਰ ਉਸੇ ਤਰ੍ਹਾਂ ਦਾ ਹੀ ਤੁਹਾਡੇ ਹੱਥੋਂ ਹੋ ਰਿਹਾ ਜੀ। ਉਹੀ ਗੱਲ ਆ ਮਿੰਟੂ ਜੀ, ਜਦੋਂ ਨਜਾਇਜ਼ ਮਾਈਨਿੰਗ ਦੀ ਰਿਪੋਰਟਿੰਗ ਸ਼ੁਰੂ ਹੋਈ ਸੀ, ਉਦੋਂ ਉਹਨਾਂ ਨੇ ਆਪਾਂ ਵੀ ਉਹ ਖਬਰਾਂ ਦੇ ਉੱਤੇ ਚਰਚਾ ਕਰਦੇ ਰਹੇ ਹਾਂ ਵੀ ਜਿੰਨੀ ਪਮਾਇਸ਼ ਦੇ ਵਿੱਚ ਜਿਹੜੀ ਆ ਉਹ ਇਹ ਦਿੱਤੀ ਗਈ ਸੀ ਵੀ ਆਹ ਖੱਡ ਇੰਨੀ ਆ, ਉਦੋਂ ਕਿਤੇ ਜ਼ਿਆਦਾ, ਉਹ ਕਈ ਗੁਣਾ ਜ਼ਿਆਦਾ ਉੱਥੋਂ ਰੇਤ ਕੱਢ ਲਈ ਗਈ, ਉੱਥੋਂ ਸਾਰਾ ਕੁਝ ਖੰਗਾਲ ਲੱਗਿਆ। ਜਦੋਂ ਇਹਦੇ ਕਿਹਾ ਗਿਆ ਵੀ ਇਹਦੀ ਪਮਾਇਸ਼ ਕਰੋ ਜਾਂ ਕਰੋ, ਉਹ ਕਹਿੰਦੇ ਜੀ ਇਹ ਮਾਈਨਿੰਗ ਨੇ ਨਹੀਂ ਕਰਨੀ, ਤਾਂ ਸਿੰਜਾਈ ਵਾਲੇ ਨੇ ਕਰਨੀ, ਕਿਉਂਕਿ ਦਰਿਆ ਦਾ ਇਲਾਕਾ। ਸੋ ਇਹ ਚੋਰ ਮੋਰੀਆਂ ਹੀ ਪੈਦਾ ਤਾਂ ਕੀਤੀਆਂ ਜਾਂਦੀਆਂ ਵੀ ਕੱਲ ਨੂੰ ਜਦੋਂ ਜਵਾਬਦੇਹੀ ਹੋਈ ਉਦੋਂ ਫਿਰ ਉਹਦੇ ਤੇ ਸਿੱਟ ਦੇਂਗੇ, ਗੱਲ ਉਹਦੇ ਤੇ ਸਿੱਟ ਦੇਂਗੇ। ਉਹੀ ਮੈਂ ਕਹਿ ਰਿਹਾ ਜੀ ਨਾ ਸਰ, ਬਿਲਕੁਲ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਠੀਕ ਕਰਨ ਦੀ ਜ਼ਰੂਰਤ ਹੈ, ਤੇ ਤਰਤੀਬਵਾਰ ਠੀਕ ਕੀਤਾ ਜਾਵੇ ਤੇ ਬਿਹਤਰ ਹੈ। ਬਿਲਕੁਲ, ਤੁਸੀਂ ਸਲਾਹਕਾਰਾਂ ਦੀ ਗੱਲ ਕਰ ਰਹੇ ਸੀ, ਸਲਾਹਕਾਰ ਤਾਂ ਅੱਜ ਕੱਲ੍ਹ ਡੰਗ ਟਪਾਈ ਕਰ ਰਿਹਾ ਮਿੰਟੂ ਜੀ। ਉਹ ਕਹਿੰਦੇ ਸਲਾਹ ਦੇ ਕੇ ਅਸੀਂ ਕੀ ਕਰਨਾ, ਸਾਡੀ ਕਿਹੜਾ ਸਲਾਹ ਲਾਗੂ ਹੋਣੀ ਹੈ, ਸਲਾਹ ਤਾਂ ਦਿੱਲੀ ਵਾਲਿਆਂ ਦੀ ਮੰਨੀ ਜਾਣੇ, ਸਲਾਹ ਕੀ ਉਹਨਾਂ ਨੇ ਤਾਂ ਲਾਗੂ ਹੀ ਕਰ ਦੇਣੀ ਵੀ ਆਹ ਗੱਲ ਕਰਨੀ ਹੈ, ਤੇ ਆਪਾਂ ਬਸ ਬੈਠੇ ਰੋਟੀਆਂ ਤੋੜੀ ਜਾਂਦੇ ਉੱਥੇ ਸਰਕਾਰੀ ਮਹਿਲਾਂ ਦੇ ਵਿੱਚ, ਸਰਕਾਰੀ ਕੋਠੀਆਂ ਦੇ ਵਿੱਚ। ਪੰਜਾਬ ਕੋਈ ਨਹੀਂ ਵਿਚਾਰਿਆ, ਸਾਰੇ ਕੁਰਸੀ ਬਚਾਉਣ 'ਚ ਲੱਗੇ ਹੋਏ ਆ ਮਿੰਟੂ ਜੀ। ਨਹੀਂ, ਪੰਜਾਬ ਬਚਾਉਣ ਦੇ ਨਾਂ ਤੇ ਪੀੜ੍ਹੀਆਂ ਬਚਾ ਰਹੇ ਨੇ, ਕਈ ਪੀੜ੍ਹੀਆਂ ਬਚਾ ਰਹੇ। ਸਹੀ ਕਿਹਾ ਤੁਸੀਂ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਮਿੰਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।